ਰਾਜਸਥਾਨ ਗੁਰਦੁਆਰਾ ਕਮੇਟੀ ਮਾਮਲੇ ਤੇ ਬਾਪੂ ਗੁਰਦੀਪ ਸਿੰਘ ਡਿਬਡੀਵਾ ਨੇ ਐਡਵੋਕੇਟ ਧਾਮੀ ਦੇ ਬਿਆਨ ਦੀ ਕੀਤੀ ਨਿਖੇਧੀ। ਸੀਐਮ ਮਾਨ ਦੇ ਗੋਲਕਾਂ 'ਚ ਪੈਸੇ ਨਾ ਪਾਉਣ ਵਾਲੇ ਬਿਆਨ ਤੇ ਸ਼੍ਰੋਮਣੀ ਕਮੇਟੀ ਨੁਮਾਇੰਦਿਆਂ ਦੇ ਆਏ ਪ੍ਰਤੀਕਰਮ। ਬਰਗਾੜੀ ਮੋਰਚੇ ਤੇ ਬੈਠੇ ਸੁਖਰਾਜ ਸਿੰਘ 6 ਜਨਵਰੀ ਨੂੰ ਕਰਨਗੇ ਅਗਲੀ ਰਣਨੀਤੀ ਦਾ ਐਲਾਨ। ਰਾਜਸਥਾਨ ਵਿੱਚ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਦੇ ਮਾਮਲੇ ਤੇ ਬਾਪੂ ਹਰਦੀਪ ਸਿੰਘ ਡਿਬਡੀਵਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਬਿਆਨਾਂ ਦੀ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਐਸਜੀਪੀਸੀ ਵੱਲੋਂ ਰਾਜਸਥਾਨ ਦੇ ਸਿੱਖਾਂ ਦੀ ਕਦੇ ਸਾਰ ਨਹੀਂ ਲਈ ਗਈ, ਜਿਸ ਕਾਰਨ ਅਸੀਂ ਲੰਮੇ ਸਮੇਂ ਤੋਂ ਉੱਥੇ ਸਿੱਖਾਂ ਲਈ ਵੱਖਰੀ ਕਮੇਟੀ ਬਣਾਉਣ ਦੀ ਮੰਗ ਚੁੱਕਦੇ ਰਹੇ ਹਾਂ, ਪਰ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਬਿਆਨਾਂ ਤੇ ਸਾਨੂੰ ਹੈਰਾਨੀ ਹੋਈ ਹੈ। ਉਹਨਾਂ ਨੇ ਐਡਵੋਕੇਟ ਧਾਮੀ ਨੂੰ ਸਵਾਲ ਕੀਤਾ ਕਿ ਤੁਸੀਂ ਪਹਿਲਾਂ ਰਾਜਸਥਾਨ ਦੇ ਸਿੱਖਾਂ ਤੇ ਗੁਰੂ ਘਰਾਂ ਦੀ ਕਿੰਨੀ ਕਸਾਰ ਲਈ ਹੈ। ਉਹਨਾਂ ਕਿਹਾ ਕਿ ਅਸੀਂ 20 ਸਾਲਾਂ ਤੋਂ ਵੱਖਰੀ ਕਮੇਟੀ ਬਣਾਉਣ ਦੀ ਮੰਗ ਕਰ ਰਹੇ ਹਾਂ ਤਾਂ ਜੋ ਉੱਥੋਂ ਦੇ ਸਿੱਖਾਂ ਤੇ ਗੁਰਦੁਆਰਾ ਸਾਹਿਬਾਨਾਂ ਦੇ ਹਾਲਾਤ ਸੁਧਾਰੇ ਜਾ ਸਕਣ। ਅੱਜ ਤੁਹਾਡੇ ਨਾਲ ਮੈਂ ਇੱਕ ਖਾਸ ਵਿਸ਼ੇ ਤੇ ਗੱਲ ਕਰਨੀ ਹੈ, ਕਿਉਂਕਿ ਰਾਜਸਥਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਜਿਹੜੀ ਆ ਉਹ ਚੱਲ ਰਹੀ ਹੈ। ਅੱਜ ਕੱਲ੍ਹ ਰਾਜਸਥਾਨ ਸਰਕਾਰ ਤੋਂ ਸਾਡੀ ਜਿਹੜੀ 20 ਸਾਲ ਪੁਰਾਣੀ ਮੰਗ ਹੈ, ਉਸ 'ਤੇ ਇੱਕ ਵਾਰ ਫਿਰ ਅਸੀਂ ਦੁਬਾਰਾ ਰਾਜਸਥਾਨ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਸਾਨੂੰ ਸਿੱਖਾਂ ਦੀ ਕਮੇਟੀ ਬਣਾਈ ਜਾਵੇ। ਔਰ ਮੈਨੂੰ ਹੈਰਾਨੀ ਹੋਈ ਹੈ ਕਿ ਸਾਡੀ ਗੱਲ ਤੁਰਦਿਆਂ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਧਾਮੀ ਸਾਹਿਬ ਨੇ ਸਟੇਟਮੈਂਟ ਦਿੱਤੀ ਹੈ ਅਤੇ ਉਹਨਾਂ ਨੇ ਐਲੀਗੇਸ਼ਨ ਲਾਇਆ ਕਿ ਰੰਧਾਵਾ ਰਾਜਸਥਾਨ ਦੇ ਸਿੱਖਾਂ ਨੂੰ ਜਾ ਕੇ ਭੜਕਾ ਰਿਹਾ ਅਤੇ ਉਹ ਰਾਜਸਥਾਨ ਦੀ ਵੱਖਰੀ ਕਮੇਟੀ ਬਣਾਉਣਾ ਚਾਹੁੰਦੇ। ਮੈਂ ਧਾਮੀ ਸਾਹਿਬ ਤੁਹਾਡੇ ਤੋਂ ਇੱਕੋ ਗੱਲ ਪੁੱਛਣਾ ਚਾਹੁੰਦਾ ਹੈ ਕਿ ਕਦੀ ਤੁਸੀਂ ਇਸ ਤੋਂ ਪਹਿਲਾਂ ਰਾਜਸਥਾਨ ਦੇ ਸਿੱਖਾਂ ਦੀ ਕੋਈ ਸਾਰ ਲਈ? ਤੁਹਾਨੂੰ ਪਤਾ ਰਾਜਸਥਾਨ ਦੇ ਸਿੱਖਾਂ ਦਾ ਕੀ ਹਾਲ ਹੈ, ਰਾਜਸਥਾਨ ਦੇ ਗੁਰਦੁਆਰਿਆਂ ਦੇ ਪ੍ਰਬੰਧ ਦਾ ਕੀ ਹਾਲ ਹੈ। ਤੁਸੀਂ ਬਾਕੀ ਦੇ ਗੁਰਦੁਆਰਿਆਂ ਦੇ ਪ੍ਰਬੰਧ ਦੀ ਗੱਲ ਨਾ ਕਰੋ, ਤੁਸੀਂ ਗੁਰਦੁਆਰਾ ਬੁੱਢਾ ਜੋੜ ਸਾਹਿਬ ਦੇ ਪ੍ਰਬੰਧ ਦੀ ਗੱਲ 'ਤੇ ਜਵਾਬ ਦੇ ਦਿਓ ਮੈਨੂੰ ਕਿ 10 ਸਾਲ ਹੋ ਗਏ ਗੁਰਦੁਆਰੇ ਬੁੱਢਾ ਜੋੜ ਸਾਹਿਬ ਦੇ ਪ੍ਰਬੰਧ ਦੇ ਵਿਵਾਦ ਨੂੰ ਚੱਲਦੇ। ਤੁਸੀਂ ਇੱਕ ਵਾਰੀ ਵੀ ਉਸ ਦੇ ਪ੍ਰਬੰਧ ਨੂੰ ਲੈ ਕੇ ਕੋਈ ਸਿੰਸੀਅਰ ਹੋਏ, ਤੁਸੀਂ ਉਹਨੂੰ ਸੁਲਝਾਉਣ ਦੀ ਕੋਈ ਕੋਸ਼ਿਸ਼ ਕੀਤੀ? ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਹੋਇਆ ਗੁਰਦੁਆਰਾ ਬੁੱਢਾ ਜੋੜ ਸਾਹਿਬ ਦੇ ਪ੍ਰਬੰਧ ਨੂੰ ਲੈ ਕੇ, ਉਸ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ। ਅਤੇ ਹਾਲਾਤ ਅੱਜ ਇੱਥੋਂ ਤੱਕ ਪਹੁੰਚ ਗਏ ਨੇ ਕਿ ਉੱਥੇ ਰਿਸੀਵਰ ਲੱਗਿਆ ਹੋਇਆ, ਸਰਕਾਰ ਬੈਠੀ ਹੈ ਗੁਰਦੁਆਰਾ ਬੁੱਢਾ ਜੋੜ ਸਾਹਿਬ ਵਿੱਚ, ਅਤੇ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਰਾਜਸਥਾਨ ਦੇ ਗੁਰਦੁਆਰਿਆਂ ਦੇ ਵਿੱਚ ਜੋ ਮਰਜ਼ੀ ਹੋਈ ਜਾਵੇ, ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਰਾਜਸਥਾਨ ਦੇ ਸਿੱਖਾਂ ਨਾਲ ਜੋ ਮਰਜ਼ੀ ਹੋਈ ਜਾਵੇ। ਪਰ ਜੇ ਕਦੀ ਰਾਜਸਥਾਨ ਦੇ ਸਿੱਖ ਆਪਣੀ ਹੋਂਦ ਦੀ ਲੜਾਈ ਲੜਨਾ ਚਾਹੁੰਦੇ ਨੇ, ਆਪਣੇ ਗੁਰਦੁਆਰਿਆਂ ਦੇ ਪ੍ਰਬੰਧ ਦੀ ਗੱਲ ਕਰਨਾ ਚਾਹੁੰਦੇ ਨੇ, ਤੁਹਾਨੂੰ ਬਹੁਤ ਤਕਲੀਫ ਹੁੰਦੀ। ਤੁਸੀਂ ਮੈਨੂੰ ਦੱਸੋ ਕਿ 100 ਸਾਲ ਬਾਅਦ ਸ਼੍ਰੋਮਣੀ ਕਮੇਟੀ ਨੂੰ ਅੱਜ ਤੁਸੀਂ ਕਿੱਥੇ ਖੜਾ ਕਰ ਦਿੱਤਾ? 100 ਸਾਲ ਪਹਿਲਾਂ RSS ਬਣੀ, ਉਹ ਅੱਜ ਦੇਸ਼ ਦੇ ਵਿੱਚ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦੀ ਹੈ। ਔਰ 100 ਸਾਲ ਪਹਿਲਾਂ ਤੁਸੀਂ ਸ਼੍ਰੋਮਣੀ ਕਮੇਟੀ ਬਣੀ, ਸਾਡੀ ਸ਼੍ਰੋਮਣੀ ਕਮੇਟੀ ਬਣੀ, ਜਿਹਦੇ ਪਿੱਛੇ ਐਡਾ ਲੰਮਾ ਸੰਘਰਸ਼ ਹੈ, ਜਿਹਦਾ ਆਪਣਾ ਐਡਾ ਵੱਡਾ ਬਜਟ ਸੀ। ਸਾਰਾ ਸਾਈ ਭਾਈਚਾਰਾ ਜਿਹੜਾ ਮਜ਼੍ਹਬੀ ਸਿੱਖ ਭਾਈਚਾਰਾ ਜਿਹੜਾ ਉਹ ਸਾਈ ਬਣ ਗਿਆ ਤੁਹਾਡੀ ਸਰਪ੍ਰਸਤੀ ਹੇਠ, ਸ਼੍ਰੋਮਣੀ ਕਮੇਟੀ ਦੀ ਸਰਪ੍ਰਸਤੀ ਹੇਠ। ਅਤੇ ਹੁਣ ਅੱਜ ਜਿਹੜਾ ਤੁਹਾਡਾ ਹਾਲ ਹੈ, ਤੁਹਾਨੂੰ ਇਹ ਗੱਲ ਕਹਿੰਦਿਆਂ ਨੂੰ ਕੋਈ ਮਾੜੀ ਮੋਟੀ ਵੀ ਸੰਗ ਨਹੀਂ ਲੱਗੀ ਵੀ ਰਾਜਸਥਾਨ ਦੇ ਸਿੱਖ ਜਿਹੜੇ ਆ ਉਹਨਾਂ ਨੂੰ ਰੰਧਾਵਾ ਜਾ ਕੇ ਉਕਸਾ ਰਿਹਾ? ਰਾਜਸਥਾਨ ਦੇ ਸਿੱਖ ਐਡੇ ਬੇਸਮਝ ਨਹੀਂ ਹੈਗੇ ਕਿ ਕਿਸੇ ਦੇ ਉਕਸਾਵੇ ਵਿੱਚ ਆਣ ਕੇ ਗੱਲ ਕਰਨਗੇ। ਸਾਡੀ ਆਪਣੀ ਹੋਂਦ ਦੀ ਲੜਾਈ ਹੈ ਧਾਮੀ ਸਾਹਿਬ, ਅਤੇ ਤੁਸੀਂ ਸਾਡੀ ਹੋਂਦ ਦੀ ਲੜਾਈ ਨੂੰ ਕਿਸੇ ਪੋਲੀਟਿਕਸ ਨਾਲ ਜੋੜ ਕੇ ਉਸ ਨੂੰ ਰੱਦ ਕਰਨਾ ਚਾਹੁੰਦੇ ਹੋ। ਮੈਂ ਤੁਹਾਨੂੰ ਇੱਕ ਬੇਨਤੀ ਵੀ ਕਰਦਾ ਅਤੇ ਵਾਰਨਿੰਗ ਵੀ ਦਿੰਦਾ, ਜਦੋਂ ਚਾਹੋ ਜਿੱਥੇ ਚਾਹੋ ਆਓ ਆਪਾਂ ਖੁੱਲ੍ਹੇ ਮੰਚ 'ਤੇ ਬਹਿ ਕੇ ਆਪਸ ਵਿੱਚ ਚਰਚਾ ਕਰ ਲੈਂਦੇ ਹਾਂ। ਤੁਸੀਂ ਸਾਡੇ ਇੱਕ ਵੀ ਸਵਾਲ ਦਾ ਜਵਾਬ ਦੇ ਦਿਓ ਅਤੇ ਅਸੀਂ ਮੰਗ ਛੱਡ ਦਾਂਗੇ ਰਾਜਸਥਾਨ ਕਮੇਟੀ ਦੀ। ਅਤੇ ਜੇ ਤੁਸੀਂ ਸਾਨੂੰ ਬਿਲਕੁਲ ਇੱਕ ਸ਼ਾਮਲਾਟ ਸਮਝ ਰੱਖਿਆ ਰਾਜਸਥਾਨ ਦੇ ਸਿੱਖਾਂ ਨੂੰ ਵੀ ਇਹਨਾਂ ਨੂੰ ਥੋਕ 'ਚ ਵੇਚ ਦੇਣਾ BJP ਕੋਲੇ, ਅਤੇ ਉਹ ਹੁਣ ਸੰਭਵ ਨਹੀਂ ਹੈਗਾ। ਰਾਜਸਥਾਨ ਦਾ ਸਿੱਖ ਇੰਨਾ ਅਣਜਾਣ ਨਹੀਂ ਹੈਗਾ ਕਿ ਤੁਸੀਂ ਜਦੋਂ ਮਰਜ਼ੀ ਇਹਨਾਂ ਨੂੰ ਵੇਚ ਜਾਓਗੇ ਅਤੇ ਇਸ ਗੱਲ ਨਾਲ ਤੁਸੀਂ ਰਾਜਸਥਾਨ ਦੇ ਸਿੱਖਾਂ ਨੂੰ ਗੁੰਮਰਾਹ ਕਰੀ ਜਾਓਗੇ ਕਿ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਦੇ, ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਦੇ। ਜਿੱਡੀ ਕੁ ਮਜ਼ਬੂਤ ਤੁਸੀਂ ਸ਼੍ਰੋਮਣੀ ਕਮੇਟੀ ਬਣਾ ਕੇ ਬੈਠੇ ਆ ਨਾ, ਉਹ ਸਾਰੀ ਸਿੱਖ ਪੰਥ ਨੂੰ ਪਤਾ ਹੈ ਅਤੇ ਤੁਹਾਡੀਆਂ ਸਾਰੀਆਂ ਕਾਰਗੁਜ਼ਾਰੀਆਂ ਦਾ ਵੀ ਸਿੱਖ ਪੰਥ ਨੂੰ ਪਤਾ। ਇਸ ਲਈ ਮੇਰੀ ਤੁਹਾਨੂੰ ਬੇਨਤੀ ਹੈ, ਬਰਾਏ ਮਿਹਰਬਾਨੀ, ਸਾਨੂੰ ਵੈਸੇ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਬਿਆਨਾਂ ਨਾਲ। ਤੁਸੀਂ ਜਮ ਬਿਆਨ ਦਿਓ, ਜਮ ਤੁਸੀਂ ਵਿਰੋਧ ਕਰੋ, ਤੁਸੀਂ ਆਪਣੀ ਰਾਜਨੀਤੀ ਵਾਸਤੇ ਅਤੇ ਤੁਹਾਡੇ ਜਿਹੜੇ ਹੈਗੇ ਨੇ ਆਕਾ ਜਿਹੜੇ ਤੁਹਾਡੇ, ਜਿਨ੍ਹਾਂ ਨੇ ਤੁਹਾਨੂੰ ਜੇਬ 'ਚੋਂ ਜਿਨ੍ਹਾਂ ਦੇ ਤੁਸੀਂ ਨਿਕਲਦੇ ਉਹਨਾਂ ਨੂੰ ਖੁਸ਼ ਕਰਨੀ, ਤੁਸੀਂ ਦੇਈ ਜਾਓ ਬਿਆਨ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਸਾਡੀ ਕਮੇਟੀ ਜਿਹੜੀ ਆ, ਸਾਡੇ ਰਾਜਸਥਾਨ ਦੇ ਸਿੱਖਾਂ ਦੀ ਮੰਗ ਹੈ ਜਿਹੜੀ, ਉਸ ਮੰਗ ਨੂੰ ਰਾਜਸਥਾਨ ਦੀ ਸਰਕਾਰ ਨੇ ਦੇਖਣਾ ਕਿ ਇਹ ਮੰਗ ਜਾਇਜ਼ ਆ ਕਿ ਨਜਾਇਜ਼ ਆ। ਜੇ ਸੁਪਰੀਮ ਕੋਰਟ ਤੋਂ ਤੁਸੀਂ ਸੁਪਰੀਮ ਕੋਰਟ ਚਲੇ ਗਏ ਹਰਿਆਣਾ ਕਮੇਟੀ ਦੇ ਖਿਲਾਫ, ਅਤੇ ਸੁਪਰੀਮ ਕੋਰਟ ਨੇ ਵੀ ਇਹ ਦੇ ਦਿੱਤਾ ਆਪਣਾ ਜਿਹੜਾ ਫਤਵਾ ਦੇ ਦਿੱਤਾ ਉਹਨੇ ਵੀ ਆਪਣੀਆਂ ਸਟੇਟਾਂ ਦੇ ਵਿੱਚ ਸਿੱਖ ਆਪਣੀਆਂ ਕਮੇਟੀਆਂ ਬਣਾ ਸਕਦੇ ਨੇ। ਅਤੇ ਸਿੱਖਾਂ ਦੀਆਂ ਕਮੇਟੀਆਂ ਤਾਂ ਬਣਨੀਆਂ ਤੁਸੀਂ ਬਹੁਤ ਦੇਰ ਰੋਕ ਲਿਆ ਸਿੱਖਾਂ ਦੀਆਂ ਕਮੇਟੀਆਂ ਬਣਨ ਤੋਂ, ਔਰ ਬਹੁਤ ਸਿੱਖਾਂ ਨੂੰ ਥੋਕ 'ਚ ਤੁਸੀਂ ਵੇਚ ਲਿਆ BJP ਕੋਲ।
ਹੁਣ ਇਹ ਹੋਣਾ ਨਹੀਂ। ਇਹ ਇਕੱਲੇ ਰਾਜਸਥਾਨ ਦੀ ਕਮੇਟੀ ਨਹੀਂ ਬਣਨੀ, ਇਹ ਬਾਕੀ ਦੀਆਂ ਸਟੇਟਾਂ 'ਚ ਬੈਠੇ ਸਿੱਖ ਜਿਹੜੀ ਉਹਨਾਂ ਦੀ ਵੀ ਮੰਗ, ਉੱਥੇ ਵੀ ਕਮੇਟੀਆਂ ਬਣਨਗੀਆਂ। ਅਤੇ ਤੁਸੀਂ ਵੇਖ ਲਓ ਫਿਰ ਜੋ ਤੁਸੀਂ ਕਹਿਣਾ ਕਹਿ ਕੇ ਵੇਖ ਲਓ, ਅਤੇ ਉਸ ਤੋਂ ਬਾਅਦ ਸਿੱਖਾਂ ਦਾ ਰਿਐਕਸ਼ਨ ਵੇਖ ਲਿਓ ਜੀ। ਸੋ ਮੈਂ ਬਹੁਤੀਆਂ ਗੱਲਾਂ ਨਹੀਂ ਕਰਦਾ, ਮੇਰੀ ਇਹੀ ਬੇਨਤੀ ਹੈ ਕਿ ਤੁਸੀਂ ਆਪਣਾ ਘਰ ਬਚਾਓ। ਜਿਸ ਥਾਂ 'ਤੇ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖੜਾ ਕਰ ਦਿੱਤਾ ਨਾ, ਉਹਦਾ ਜਵਾਬ ਦੇ ਲਓ ਤੁਸੀਂ ਪਹਿਲਾਂ, ਬਾਕੀ ਦੇ ਸਿੱਖਾਂ ਦਾ ਤੁਸੀਂ ਫਿਕਰ ਛੱਡ ਦਿਓ। ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਰਦੁਆਰਾ ਸਾਹਿਬਾਨਾਂ ਅੰਦਰ ਗੋਲਕਾਂ ਵਿੱਚ ਪੈਸੇ ਪਾਉਣ ਤੋਂ ਰੋਕਣ ਵਾਲਾ ਬਿਆਨ ਦਿੱਤਾ ਗਿਆ ਸੀ, ਜਿਸ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਗੁਰਦੁਆਰਾ ਸਾਹਿਬਾਨ ਅੰਦਰ ਗੋਲਕਾਂ ਵਿੱਚ ਪੈਸੇ ਪਾਉਣ ਤੋਂ ਰੋਕਣ ਵਾਲਾ ਬਿਆਨ ਸੰਗਤਾਂ ਦੀ ਸ਼ਰਧਾ ਨੂੰ ਸੱਟ ਮਾਰਨ ਵਾਲਾ ਹੈ, ਜਿਸ ਨੇ ਉਹਨਾਂ ਦੀ ਬੌਧਿਕ ਕੰਗਾਲੀ ਨੂੰ ਸਾਹਮਣੇ ਲਿਆਂਦਾ ਹੈ। ਜਿਹੜੀ ਗੁਰੂ ਕੀ ਗੋਲਕ ਆ, ਇਹ ਗੁਰੂ ਕੀ ਗੋਲਕ ਦਾ ਦਸਵੰਧ ਦਾ ਇੱਕ ਰਿਵਾਇਤ ਆ ਜਿਹੜੀ ਗੁਰੂ ਸਾਹਿਬ ਨੇ ਜਿਹੜੀ ਸ਼ੁਰੂ ਕੀਤੀ ਸੀ। ਤੇ ਗੁਰੂ ਕੀ ਗੋਲਕ ਜਿਹੜੀ ਆ ਇਹ ਜਿੱਥੇ ਪ੍ਰਬੰਧ ਕਰਦੀ ਆ, ਉੱਥੇ ਲੋੜਵੰਦ ਜਿਹੜੇ ਆ ਮਾਨਵਤਾ ਦੇ ਭਲੇ ਲਈ ਬਹੁਤ ਵੱਡੇ ਕਾਰਜ ਕਰਦੀ ਆ। ਸੋ ਭਗਵੰਤ ਮਾਨ ਦੇ ਦਿਮਾਗੀ ਜਿਹੜਾ ਤਵਾਜ਼ਨ ਆ ਉਹਦਾ ਕਾਫੀ ਜ਼ਿਆਦਾ ਕਹਿੰਦੇ ਹੁੰਦੇ ਆ ਅਸਰ ਲੱਗ ਰਿਹਾ। ਭਾਵੇਂ ਕਿ ਇਹ ਭਗਵੰਤ ਮਾਨ ਹੁਣੀ ਲੋਕਾਂ ਨਾਲ ਧੋਖਾ ਕਰਕੇ, ਵੱਡੀ ਲੋਕਾਂ ਦੇ ਨਾਲ ਕਿਵੇਂ ਕਹਿੰਦੇ ਫਰੇਬ ਕਰਕੇ ਇਹ ਇਸ ਕੁਰਸੀ ਤੇ ਪਹੁੰਚੇ ਆ। ਤੇ ਜਿਵੇਂ ਪੰਜਾਬ ਵੇਚਣ ਦੀ ਗੱਲ ਚੱਲ ਰਹੀ ਆ, ਪੰਜਾਬ ਕਰਜ਼ਾਈ ਕਰਤਾ ਇਹਨਾਂ ਨੇ, ਚੰਡੀਗੜ੍ਹ ਜਿਵੇਂ ਕਹਿੰਦੇ ਗਿਰਵੀ ਰੱਖਤਾ, ਪੰਜਾਬ ਦੇ ਪਾਣੀਆਂ ਦਾ ਮਸਲਾ, ਕੋਈ ਵੀ ਮੁੱਦਾ ਜਿਹੜਾ ਵਾ ਉਸ ਮੁੱਦੇ ਤੇ ਇਹ ਖੜਦੇ ਨਹੀਂ। ਪਰ ਆਹ ਜਿਹੜਾ ਅਫਸੋਸ ਹੋਇਆ ਜਦੋਂ ਕਿ ਇਹਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਸਾਹਿਬਾਨ ਦੇ ਬਾਰੇ ਵਿੱਚ ਅਤੇ ਗੁਰੂ ਦੀ ਗੋਲਕ ਦੇ ਬਾਰੇ ਵਿੱਚ ਗੱਲ ਕੀਤੀ ਆ। ਇਹ ਗੁਰੂ ਰਾਮਦਾਸ ਪਾਤਸ਼ਾਹ ਦਾ ਦਰਬਾਰ ਆ, ਜਿੱਥੇ ਆ ਕੇ ਕੋਈ ਵੀ ਵਿਅਕਤੀ ਜਿਹੜਾ ਹਰ ਸਿੱਖ ਆਪਣੀ ਭਾਵਨਾ ਦੇ ਨਾਲ ਨਤਮਸਤਕ ਹੁੰਦਾ। ਭਗਵੰਤ ਮਾਨ ਜੀ ਜਾਣਕਾਰੀ ਦੇ ਦਈਏ, ਤੁਹਾਡੇ ਜਿਹੜੇ ਐਮਐਲਏ ਆ, ਅੱਜ ਤਾਂ ਜਾਣਕਾਰੀ ਹੋਣੀ ਆ ਕਿ 6 ਕੋਠੀਆਂ ਤੁਸੀਂ ਰੱਖੀ ਬੈਠੇ ਹੋ, ਕਿੰਨੀਆਂ ਤਨਖਾਹਾਂ ਲੈ ਰਹੇ ਹੋ, ਆਪਣਾ ਵਾਅਦਾ ਕਰ ਰਹੇ ਹੋ, ਪਰ ਤੁਹਾਡੀ ਇਹ ਜਾਣਕਾਰੀ 'ਚ ਨਹੀਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਕੌਮ ਦੇ ਸੇਵਾਦਾਰ ਦੇ ਤੌਰ ਤੇ ਸੇਵਾ ਕਰਦਾ, ਕੋਈ ਉਹ ਤਨਖਾਹ ਨਹੀਂ ਲੈਂਦਾ। ਸ਼੍ਰੋਮਣੀ ਕਮੇਟੀ ਦਾ ਮੈਂਬਰ ਕੋਈ ਡੀਏ ਟੀਏ ਨਹੀਂ ਲੈਂਦਾ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੱਕ ਕੋਈ ਕਿਸੇ ਤਰ੍ਹਾਂ ਦੀ 1 ਰੁਪਈਏ ਦੀ ਤਨਖਾਹ ਨਹੀਂ ਲੈਂਦਾ। ਤੁਹਾਨੂੰ ਇਸ ਬਾਰੇ ਜਾਣਕਾਰੀ ਨਹੀਂ। ਸ਼੍ਰੋਮਣੀ ਕਮੇਟੀ ਦੇ ਮੈਂਬਰ ਜਿਹੜੇ ਆ ਆਪਣੇ ਘਰ ਤੋਂ ਚੱਲ ਕੇ, ਆਪਣਾ ਤੇਲ ਆਪਣੀ ਗੱਡੀ ਵਰਤ ਕੇ ਗੁਰੂ ਘਰ ਦੀ ਸੇਵਾ ਕਰਦੇ ਆ। ਤੁਸੀਂ ਤਾਂ ਜੇ ਸਹੀ ਦੇਖਿਆ ਜਾਵੇ ਉਹਨਾਂ ਦੇ ਪੈਰ ਵਰਗੇ ਵੀ ਨਹੀਂ। ਮੈਂ ਕਹਿਣ 'ਚ ਕੋਈ ਗੁਰੇਜ਼ ਨਹੀਂ ਕਰਦਾ, ਭਾਵੇਂ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ। ਬਹੁਤ ਇਹ ਤੁਹਾਡਾ ਜਿਹੜਾ ਬਿਆਨ ਹੈ ਬਹੁਤ ਮਾੜਾ। ਜਿਸ ਰੁਤਬੇ ਤੇ ਬੈਠ ਕੇ ਤੁਸੀਂ ਇਹ ਬਿਆਨ ਦਿੱਤਾ, ਸ਼੍ਰੋਮਣੀ ਕਮੇਟੀ 1925 ਐਕਟ ਦੇ ਅਧੀਨ, ਦੇਸ਼ ਦੇ ਸੰਵਿਧਾਨ ਦੇ ਅਧੀਨ ਬਣੀ ਆ। ਮੈਂਬਰ ਜਿਹੜਾ ਚੁਣ ਕੇ ਆਉਂਦਾ, ਇੱਥੇ ਕੋਈ ਨਾਮਜ਼ਦ ਨਹੀਂ ਕੀਤਾ ਜਾਂਦਾ। ਤੁਹਾਡੀ ਨਿਗਾਹ ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀ ਸਾਜ਼ਿਸ਼ ਚੱਲ ਰਹੀ ਆ। ਇੱਕ ਪਾਸੇ ਕਾਂਗਰਸ ਜਿਹੜੀ ਆ ਉਹ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀ ਗੱਲ ਕਰ ਰਹੀ ਆ, ਤੁਸੀਂ ਵੀ ਉਸੇ ਰਸਤੇ ਤੇ। ਸ਼੍ਰੋਮਣੀ ਕਮੇਟੀ ਜਿਹੜੀ ਆ ਸਿੱਖਾਂ ਦੀ ਸੰਸਥਾ ਵਾ, ਸਿੱਖਾਂ ਦੀਆਂ ਸੰਸਥਾਵਾਂ ਦੀ ਆਰਥਿਕ ਤੌਰ ਤੇ ਤੁਸੀਂ ਕੰਗਾਲੀ ਦੇ ਰਾਹ ਵੱਲ ਪਏ ਹੋ, ਬਹੁਤ ਮਾੜੇ ਰਸਤੇ ਪੈ ਚੁੱਕੇ ਹੋ, ਕਿਉਂਕਿ ਵੈਸੇ ਵੀ ਤੁਹਾਡਾ ਪਿਛੋਕੜ ਸਿੱਖ ਵਿਰੋਧੀ ਰਿਹਾ। ਤੁਸੀਂ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਰਾਬ ਪੀ ਕੇ ਜਾਣ ਤੋਂ ਵੀ ਆਪਣੇ ਆਪ ਨੂੰ ਕਿਸੇ ਵੀ ਤਰ੍ਹਾਂ ਦੀ ਜਿਵੇਂ ਕਹਿ ਦਿੰਦੇ ਆ ਉਹ ਸ਼ਰਮ ਨਹੀਂ ਮੰਨਦੇ, ਤੇ ਅੱਜ ਤੁਸੀਂ ਗੁਰੂ ਦੀ ਗੋਲਕ ਵੱਲ ਪੈ ਗਏ ਹੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਿਹੜੇ ਆ ਚੁਣੇ ਹੋਏ ਸੰਵਿਧਾਨਕ ਰੁਤਬਾ, ਉਹਨਾਂ ਦੇ ਬਾਰੇ ਵਿੱਚ ਕੀਤਾ ਜਿਹੜਾ ਬਿਆਨ ਆ ਇਹਨੂੰ ਤੁਰੰਤ ਵਾਪਸ ਲਓ। ਇਹ ਤੇ ਮਾਫੀ ਮੰਗੋ, ਕੌਮ ਤੋਂ ਤੁਸੀਂ ਮਾਫੀ ਮੰਗੋ, ਕਿਉਂਕਿ ਜਿਹੜੇ ਰਾਹ ਤੁਸੀਂ ਤੁਰ ਪਏ ਹੋ ਇਹ ਬਹੁਤ ਮਾੜਾ ਹੈ। ਮਾਨ ਸਾਹਿਬ, ਇੱਕ ਗੱਲ ਤੁਹਾਡੇ ਧਿਆਨ 'ਚ ਬੜੇ ਖਾਸ ਤੌਰ ਤੇ ਲਿਆ ਦਈਏ ਵੀ ਅਸੀਂ ਸਾਡੀਆਂ 4-4 5-5 ਪੀੜ੍ਹੀਆਂ ਲੱਗੀਆਂ ਨੇ ਮੈਂਬਰ ਸ਼੍ਰੋਮਣੀ ਕਮੇਟੀ ਬਣ ਕੇ ਇੱਥੋਂ ਤੱਕ ਪਹੁੰਚਣ ਲਈ। ਅਸੀਂ ਕੋਈ ਭੰਡ-ਪੁਣਾ ਜਾਂ ਕਮੇਡੀ ਕਰਕੇ ਨਹੀਂ ਬਣੇ। ਇਹ ਸ਼ਰਮ ਆਉਣੀ ਚਾਹੀਦੀ ਹੈ ਇਹ ਗੱਲ ਨੂੰ ਕਰਨ ਤੋਂ ਪਹਿਲਾਂ ਕਿ ਗੁਰਦੁਆਰਿਆਂ ਦੇ ਵਿੱਚੋਂ ਜਿਹੜੀਆਂ ਗੋਲੀਆਂ ਚੁਕਾ ਦਿੱਤੀਆਂ ਜਾਣ ਤੇ ਅੱਧੇ ਮੈਂਬਰ ਸ਼੍ਰੋਮਣੀ ਕਮੇਟੀ ਅਸਤੀਫਾ ਦੇ ਜਾਣਗੇ। ਮਾਨ ਸਾਹਿਬ, ਜੇ ਤੁਹਾਡੀ ਫਰਸਟ੍ਰੇਸ਼ਨ ਹੈ, ਕੋਈ ਤੁਹਾਨੂੰ ਕੋਈ ਕਿਸੇ ਕਿਸਮ ਦੀ ਕੋਈ ਇਨਫੀਰੀਅਰਟੀ ਕੰਪਲੈਕਸ ਹੈ, ਤੇ ਉਹਨੂੰ ਇਸ ਤਰ੍ਹਾਂ ਵੋਕਲ ਹੋ ਕੇ ਕੱਢਣਾ ਨਹੀਂ ਬਣਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾ ਤੁਹਾਡੇ ਕਿਹਾ ਮੁੱਕ ਜਾਣੀ ਆ, ਨਾ ਇਹਦਾ ਕੋਈ ਇਹ ਸੰਗਤ ਦਾ, ਪੰਗਤ ਦਾ, ਗੋਲਕ ਦਾ ਸਿਧਾਂਤ ਗੁਰੂ ਸਾਹਿਬਾਨ ਦੇ ਵੇਲੇ ਤੋਂ ਚੱਲਦਾ ਆਇਆ, ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਦਸਵੰਧ ਦਾ ਸਿਧਾਂਤ ਦਿੱਤਾ। ਇਹ ਸਿਧਾਂਤ ਜਿਹੜਾ ਇਹ ਇੱਕ ਮੁੱਖ ਮੰਤਰੀ ਦੇ ਅਹੁਦੇ ਤੇ ਪਹੁੰਚ ਜਾਣਾ ਬੜੀ ਹੋਰ ਗੱਲ ਆ, ਬਟ ਇਹ ਸਿਧਾਂਤ ਜਿਹੜੇ ਆ ਗੁਰਮਤਿ ਦੇ ਸਿਧਾਂਤ, ਇਹਨਾਂ ਤੇ ਬੋਲਣ ਤੋਂ ਪਹਿਲਾਂ ਬਹੁਤ ਕੁਝ ਸੋਚਣਾ ਚਾਹੀਦਾ। ਮਾਨ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰੂ ਕੀ ਗੋਲਕ 'ਚੋਂ 4 ਆਨੇ ਵੀ ਤਨਖਾਹ ਨਹੀਂ ਲੈਂਦੇ। ਕਿਸੇ ਮੈਂਬਰ ਦੀ ਕੋਈ ਤਨਖਾਹ ਨਹੀਂ ਗਈ। ਅਸੀਂ ਘਰੋਂ ਤੇਲ ਮਚਾ ਕੇ ਰੋਜ਼ ਤਕਰੀਬਨ ਜੇ ਮੈਂ ਮਹੀਨੇ ਦਾ ਹਿਸਾਬ ਲਾਵਾਂ ਤੇ ਆਪਣੇ ਘਰੋਂ
1500 ਰੁਪਏ ਦਾ ਤੇਲ ਅਸੀਂ ਮਚਾਉਣੇ ਰੋਜ਼, 1000 ਤੋਂ ਲੈ ਕੇ 1500 ਰੁਪਏ ਤੱਕ। ਗੁਰਦੁਆਰਾ ਸਾਹਿਬ ਦੀ ਗੱਡੀ ਵੀ ਨਹੀਂ ਵਰਤਦੇ, ਔਰ ਕੋਈ ਮੈਂਬਰ ਵੀ ਨਹੀਂ ਵਰਤਦੇ। ਕਿਤੇ ਮੀਟਿੰਗ ਹੋਵੇ ਤੇ ਕਿਸੇ ਮੈਂਬਰ ਸਾਹਿਬਾਨ ਜਿਹਦੇ ਕੋਲ ਸਾਧਨ ਨਹੀਂ ਹੈਗਾ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਹੈ ਗੱਡੀ ਜਿਹੜੀ ਹੈ ਉਹਦੇ 'ਚ ਬੈਠ ਕੇ, ਜਿੱਥੇ 4-5 ਜਣੇ ਹੋਰ ਬੈਠੇ ਉਹ ਵੀ ਨਾਲ ਬੈਠ ਕੇ ਚਲੇ ਜਾਂਦੇ। ਸਪੈਸ਼ਲ ਗੱਡੀ ਨਹੀਂ ਜਾਂਦੀ ਮੈਂਬਰ ਸਾਹਿਬਾਨ ਵਾਸਤੇ। ਸੋ ਨਾ ਕੋਈ ਤਨਖਾਹ, ਨਾ ਕੋਈ ਭੱਤਾ, ਨਾ ਕੋਈ ਗੱਡੀ, ਨਾ ਕੋਈ ਤੇਲ। ਫਿਰ ਤੁਸੀਂ ਇਹ ਕਿਸ ਤਰ੍ਹਾਂ ਕਹਿ ਦਿੱਤਾ ਹੈ ਕਿ ਲੋਕੋ ਮੱਥਾ ਟੇਕਣੋਂ ਹਟ ਜਾਓ, ਗੋਲਕਾਂ ਬੰਦ ਕਰ ਦਿਓ, ਆਪਾਂ ਗੁਰੂ ਦੇ ਵਿਰੋਧੀ ਨਾ ਬਣੀਏ। ਮੱਥਾ ਉਹ ਸ਼੍ਰੋਮਣੀ ਕਮੇਟੀ ਨੂੰ ਨਹੀਂ ਟੇਕਦੇ ਲੋਕ, ਮੱਥਾ ਗੁਰੂ ਰਾਮਦਾਸ ਸਾਹਿਬ ਨੂੰ ਟੇਕਦੇ ਆ। ਮੱਥਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਜਿਹੜਾ ਸਾਨੂੰ ਜੋ ਕੁਛ ਉਹਨਾਂ ਨੇ ਫਲਸਫਾ ਦਿੱਤਾ ਉਹਨੂੰ ਟੇਕਦੇ ਆ। ਮੱਥਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਟੇਕਦੇ ਆ। ਜਿਹੜੇ ਮੱਥਾ ਲੋਕ ਟੇਕਦੀ ਆ ਸੰਗਤ, ਉਹ 5ਵੇਂ ਪਾਤਸ਼ਾਹ ਜੀ ਦੀ ਸ਼ਹੀਦਾਂ ਦੇ ਸਰਤਾਜ ਜਿਹੜੇ ਆ ਉਹਨਾਂ ਦੀ ਸ਼ਹੀਦੀ ਨੂੰ ਜਿਹੜਾ ਹੈ ਉਹ ਮੱਥਾ ਟੇਕਦੇ, ਉਹਨਾਂ ਦਾ ਸਤਿਕਾਰ ਕਰਦੀ ਆ ਸੰਗਤ। ਮੱਥਾ ਤਾਂ 4 ਸਾਹਿਬਜ਼ਾਦਿਆਂ ਤੇ ਸਰਬੰਸਦਾਨੀ ਨੂੰ ਸੰਗਤ ਟੇਕਦੀ ਹੈ। ਮੱਥਾ ਜਿਹੜਾ ਟੇਕਦੀ ਦਸ਼ਮੇਸ਼ ਪਿਤਾ ਨੂੰ ਟੇਕਦੀ ਹੈ। ਸੋ ਤੁਸੀਂ ਇਹੋ ਜਿਹੇ ਅਣਉਚਿਤ ਬਿਆਨ ਜਿਨ੍ਹਾਂ ਦਾ ਕੋਈ ਸਿਰ ਮੂੰਹ ਨਹੀਂ ਹੈਗਾ, ਔਰ ਮੈਂ ਸਮਝਦਾ ਹਾਂ ਕਿ ਮਾਨ ਸਾਹਿਬ ਤੁਹਾਨੂੰ ਧਾਰਮਿਕ ਤੌਰ 'ਤੇ ਬਹੁਤਾ ਸ਼ਾਇਦ ਨੌਲੇਜ ਵੀ ਨਹੀਂ ਹੈਗਾ, ਅਤੇ ਤੁਸੀਂ ਇਹੋ ਜਿਹੇ ਬੇਤੁਕੇ ਬਿਆਨ ਦੇ ਜਿਹੜੇ ਆ ਉਹ ਬਿਨਾਂ ਵਜ੍ਹਾ ਤੋਂ ਜਿਹੜੇ ਉਹ ਨਾ ਦਿਆ ਕਰੋ, ਚੰਗਾ ਨਹੀਂ ਲੱਗਦੇ, ਸ਼ੋਭਾ ਨਹੀਂ ਦਿੰਦੇ। ਔਰ ਇਹੋ ਜਿਹੇ ਬਿਆਨ ਦਿੱਤਿਆਂ ਸਿੱਖ ਸੰਗਤ ਦੀ ਜਿਹੜੀ ਆਸਥਾ ਹੈ ਗੁਰੂ ਤੋਂ ਘਟਦੀ ਹੈ। ਕੋਈ ਗੁਰੂ ਕੀ ਗੋਲਕ ਵਿੱਚ 10 ਪਾਉਂਦਾ, ਕੋਈ 5 ਪਾਉਂਦਾ ਹੈ, ਕੋਈ 1000 ਪਾਉਂਦਾ, ਕੋਈ 10,000, ਕੋਈ ਲੱਖ ਵੀ ਪਾਉਂਦਾ ਹੋਊਗਾ। ਜਿੰਨੀ ਕਿਸੇ ਦੀ ਸ਼ਰਧਾ ਹੈ, ਪਾਉਣੇ ਚਾਹੀਦੇ ਆ। ਉਹ ਪੈਸਾ ਜਿਹੜਾ ਗੁਰੂ ਕੇ ਲੰਗਰਾਂ ਵਾਸਤੇ 24 ਘੰਟੇ ਲੰਗਰ ਚੱਲਦਾ, ਹਰੇਕ ਗੁਰਦੁਆਰੇ ਵਿੱਚ 24 ਘੰਟੇ ਲੰਗਰ, ਔਰ ਸੰਗਤ ਦੇ ਸਹਿਯੋਗ ਨਾਲ ਚੱਲਦਾ। ਹਸਪਤਾਲ ਚੱਲਦੇ ਹੈ, ਸਕੂਲ ਚੱਲਦੇ ਹੈ, ਕਾਲਜ ਚੱਲਦੇ ਹੈ, ਔਰ ਸਟਾਫ ਦੀਆਂ ਤਨਖਾਹਾਂ ਜਾਂਦੀਆਂ ਉਹਦੇ ਵਿੱਚੋਂ। ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹਦੇ ਕੋਲੇ ਕੋਈ 30,000 ਦੇ ਲਾਗੇ ਸਾਰੇ ਪੰਜਾਬ ਦੇ ਵਿੱਚ ਮੁਲਾਜ਼ਮ ਨੇ, ਔਰ ਉਹਨਾਂ ਨੂੰ ਰੁਜ਼ਗਾਰ ਵੀ ਮਿਲਿਆ ਇੱਥੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ। ਔਰ ਸਰਕਾਰ ਤਾਂ ਰੁਜ਼ਗਾਰ ਦੇਣ ਵਿੱਚ ਵੀ ਫੇਲ ਹੋ ਗਈ, ਸਰਕਾਰ ਤਾਂ ਲਾ ਐਂਡ ਆਰਡਰ ਵਿੱਚ ਵੀ ਫੇਲ ਹੋ ਗਈ। ਸਰਕਾਰ ਤਾਂ ਬੜੇ ਬੜੇ ਝੂਠ ਬੋਲ ਕੇ ਜਿਹੜੇ ਇਹ ਗੱਲ ਕਹਿੰਦੇ ਸੀ ਅਸੀਂ ਆਮ ਆਦਮੀ ਪਾਰਟੀ ਬਣ ਕੇ ਰਵਾਂਗੇ, ਅੱਜ ਪੁਲਿਸ ਦੀਆਂ ਧਾੜਾਂ ਨਾਲ ਲੈ ਕੇ ਔਰ 20-20 ਗੱਡੀਆਂ ਦਾ ਕਾਫਲਾ, ਕਿਤੇ 30-30 ਗੱਡੀਆਂ ਦਾ ਕਾਫਲਾ। ਆਪਾਂ ਆਮ ਵਾਲੀ ਆਪਣੇ ਚ ਹੁਣ ਕਿਹੜੀ ਗੱਲ ਰਹਿ ਗਈ ਜਿਹੜੀ ਆਪਾਂ ਲੋਕਾਂ ਨੂੰ ਇੱਕ ਝਾਸਾ ਦੇ ਕੇ ਮੂਰਖ ਬਣਾ ਕੇ ਪੰਜਾਬ 'ਚ ਰਾਜ ਭਾਗ ਬਣਾਇਆ ਸੀ। ਅੱਜ ਆਮ ਵਾਲੀ ਦੱਸੋ ਮੈਨੂੰ ਕਿਹੜੀ ਗੱਲ ਰਹਿ ਗਈ ਆ? ਉਹ ਆਮ ਵਾਲੀ ਗੱਲ ਹੈ। ਸੋ ਮੈਂ ਬੇਨਤੀ ਕਰਨੀ ਚਾਹੁੰਦਾ ਹੈ ਕਿ ਤੁਸੀਂ ਸਰਕਾਰ ਚਲਾਓ, ਜਿਹੜੇ ਵਾਅਦੇ ਕੀਤੇ ਉਹ ਪੂਰੇ ਕਰੋ। ਹਾਂ, ਜਿਹੜੇ ਉਹ ਤਾਂ ਆਪਣੇ ਤੋਂ ਇੱਕ ਵੀ ਨਹੀਂ ਵਾਅਦਾ ਪੂਰਾ। ਪੰਜਾਬ ਦੇ ਲਾ ਐਂਡ ਆਰਡਰ ਜਿਹੜਾ ਹੈ ਇਸ ਵੇਲੇ ਉਹ ਤਕਰੀਬਨ ਜਿਹੜਾ ਹੈ ਉਹ ਵੱਧ ਤੋਂ ਬਦਤਰ ਹੋ ਗਿਆ। ਫਰੀਦਕੋਟ ਵਿੱਚ ਚੱਲ ਰਹੇ ਬਰਗਾੜੀ ਬੇਅਦਬੀ ਮੋਰਚੇ ਨੂੰ 1 ਸਾਲ 20 ਦਿਨ ਹੋ ਚੁੱਕੇ ਹਨ। ਸਰਕਾਰ ਬਦਲੇ ਹੋਏ ਵੀ 10 ਮਹੀਨੇ ਹੋ ਚੁੱਕੇ ਹਨ, ਪਰ ਹੁਣ ਤੱਕ ਮੁਲਜ਼ਮਾਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਹੈ। ਹੁਣ ਮੋਰਚੇ ਦੀ ਅਗਵਾਈ ਕਰ ਰਹੇ ਸੁਖਰਾਜ ਸਿੰਘ ਨੇ ਐਲਾਨ ਕੀਤਾ ਹੈ ਕਿ 6 ਜਨਵਰੀ ਨੂੰ ਸੰਗਤਾਂ ਦੇ ਇਕੱਠ ਦੌਰਾਨ ਵੱਡਾ ਫੈਸਲਾ ਲਿਆ ਜਾਵੇਗਾ, ਜਿਸ ਦੇ ਲਈ ਉਹਨਾਂ ਨੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੂੰ ਇਨਸਾਫ ਮੋਰਚੇ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ। ਇਸ ਤੋਂ ਪਹਿਲਾਂ ਮੋਰਚੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜਾ ਮਨਾਉਣ ਦੇ ਲਈ 4 ਤੋਂ 6 ਜਨਵਰੀ ਤੱਕ ਅਖੰਡ ਪਾਠ ਹੋਵੇਗਾ। ਭੋਗ ਤੋਂ ਬਾਅਦ ਸੰਗਤਾਂ ਵਿੱਚ ਮੋਰਚੇ ਦੀ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੁਖਰਾਜ ਸਿੰਘ ਨੇ 7 ਤਰੀਕ ਨੂੰ ਚੰਡੀਗੜ੍ਹ ਵਿੱਚ ਲੱਗਣ ਵਾਲੇ ਮੋਰਚੇ ਨੂੰ ਪੂਰੀ ਹਮਾਇਤ ਦੇਣ ਦਾ ਫੈਸਲਾ ਲਿਆ ਹੈ। ਬੇਅਦਬੀ ਇਨਸਾਫ ਮੋਰਚਾ ਪਿਛਲੇ 1 ਸਾਲ ਤਕਰੀਬਨ 20 ਦਿਨ ਹੋ ਗਏ ਆ। 1 ਸਾਲ ਤੇ 20 ਦਿਨ ਦਾ ਸਮਾਂ ਜਿਹੜਾ ਇੱਕ ਮੰਗ ਨੂੰ ਲੈ ਕੇ, ਇੱਕ ਮੁੱਦੇ ਨੂੰ ਲੈ ਕੇ ਬੈਠਿਆ ਹੋ ਗਿਆ। ਸੋ ਜਿਵੇਂ ਪਿਛਲੇ ਇਕੱਠ ਦੇ ਵਿੱਚ ਜਿਹੜੀ ਕਾਲ ਹੋਈ ਸੀ ਉਹਦੇ ਵਿੱਚ 7 ਤਰੀਕ ਦਾ ਇੱਕ ਪ੍ਰੋਗਰਾਮ ਅਨਾਉਂਸ ਕੀਤਾ ਗਿਆ ਸੀ ਇੱਥੇ ਸਿੱਖ ਸੰਗਤਾਂ ਵੱਲੋਂ। ਸੋ 7 ਤਰੀਕ ਨੂੰ ਇੱਕ ਪੰਥ ਦੇ ਵਿੱਚ ਸਾਂਝਾ ਮੋਰਚਾ ਜਿਹੜਾ ਲੱਗਣ ਜਾ ਰਿਹਾ ਚੰਡੀਗੜ੍ਹ ਦੇ ਵਿੱਚ। ਅਸੀਂ ਉਸ ਮੋਰਚੇ ਦੀ ਪੂਰਨ ਹਮਾਇਤ ਕਰਦੇ ਹਾਂ ਤੇ ਡਟ ਕੇ ਸਹਿਯੋਗ ਵੀ ਕਰਦੇ ਹਾਂ। ਪੰਜਾਬ ਦਾ ਦੁਖਾਂਤ ਬਹੁਤ ਵੱਡਾ ਤੇ ਮੰਗਾਂ ਬਹੁਤ ਜ਼ਿਆਦਾ ਨੇ। ਪੰਜਾਬ ਦੇ ਦੁਖਾਂਤ ਨੂੰ ਹੱਲ ਕਰਵਾਉਣ ਦੇ ਲਈ ਸਾਡਾ ਏਕਾ ਹੋਣਾ ਬਹੁਤ ਜ਼ਰੂਰੀ ਹੈ। ਸੋ ਜਿਸ ਤਰਜਮਾਨੀ ਦੇ ਉੱਤੇ ਚੰਡੀਗੜ੍ਹ ਦੇ ਵਿੱਚ ਜਿਹੜਾ ਮੋਰਚਾ ਲੱਗਣ ਜਾ ਰਿਹਾ 7 ਤਰੀਕ ਨੂੰ,
ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ 4 ਤੋਂ 6 ਮਤਲਬ ਅੱਜ ਤੋਂ 6 ਤਰੀਕ ਤੱਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਇੱਥੇ ਮਨਾ ਰਹੇ ਹਾਂ। ਅੱਜ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਜਾਣਗੇ ਤੇ 6 ਤਰੀਕ ਨੂੰ ਉਹਦੇ ਭੋਗ ਪਾਏ ਜਾਣਗੇ। ਸੋ ਜਿਹੜੀ ਅਗਲੀ ਰਣਨੀਤੀ ਉਹ 6 ਤਰੀਕ ਨੂੰ ਇੱਥੇ ਸੰਗਤਾਂ ਦੇ ਨਾਲ ਗੁਰਮਤਾ ਕਰਕੇ ਜਿਹੜੀ 7 ਤਰੀਕ ਆ ਉਹ ਉਸ ਕਰਕੇ ਨਹੀਂ ਰੱਖੀ ਜਾ ਰਹੀ, ਕਿਉਂਕਿ ਜਿਹੜਾ ਮੋਰਚਾ ਲੱਗ ਰਿਹਾ ਅਸੀਂ ਉਹਦੀ ਪੂਰਨ ਹਮਾਇਤ ਵੀ ਕਰਦੇ ਹਾਂ ਤੇ ਜਿਹੜੀਆਂ ਉਹ ਮੰਗਾਂ ਵੀ ਵਾਜਬ ਨੇ। ਪੰਜਾਬ ਦਾ ਦਿਖਾਂਤ ਵੀ ਬਹੁਤ ਵੱਡਾ ਹੈ ਤੇ ਪੰਜਾਬ ਦੀਆਂ ਉਹ ਮੰਗਾਂ ਕੁਝ ਵੀ ਨਹੀਂ ਉਹਨਾਂ ਦੇ ਮੁਕਾਬਲੇ। ਸੋ ਸਰਕਾਰ ਇਹਨਾਂ ਚੀਜ਼ਾਂ ਤੇ ਧਿਆਨ ਦੇਵੇ। ਸਿੱਖ ਪੰਥ ਦੇ ਏਕੇ ਦੀ ਹਮਾਇਤ ਕਰਦੇ ਹੋਏ ਅਸੀਂ ਜਿਹੜਾ 7 ਤਰੀਕ ਦਾ ਪ੍ਰੋਗਰਾਮ ਆ ਉਹ 6 ਤਰੀਕ ਨੂੰ ਅਨਾਉਂਸ ਕਰਾਂਗੇ ਵੀ ਕਿਹੜੇ ਦਿਨ ਕਰ ਰਹੇ ਆ। ਤਾਂ 4 ਤੋਂ 6 ਤਰੀਕ ਦਿਨ ਅੱਜ ਤੋਂ ਲੈ ਕੇ 6 ਤਰੀਕ ਤੱਕ ਜਿਹੜੇ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਗੇ। 6 ਤਰੀਕ ਨੂੰ ਭੋਗ ਪਾਏ ਜਾਣਗੇ। ਇਲਾਕੇ ਦੀਆਂ ਸੰਗਤਾਂ ਤਾਂ ਜਿਹੜੇ ਸੁਹਿਰਦ ਵੀਰ ਇੱਥੇ ਆਉਣਾ ਚਾਹੁੰਦੇ ਨੇ ਜਾਂ ਜਿੰਨੀ ਵੀ ਸਿੱਖ ਸੰਗਤ ਪਹੁੰਚ ਸਕਦੀ ਆ ਉਹ ਆਪਣੀ ਸਮਰੱਥਾ ਅਨੁਸਾਰ ਆ ਜਿਹੜੀ 6 ਤਰੀਕ ਨੂੰ ਪ੍ਰਕਾਸ਼ ਪੁਰਬ ਜਿਹੜੇ ਮਨਾਏ ਜਾ ਰਹੇ ਆ ਉਹਨਾਂ ਦੇ ਵਿੱਚ ਸ਼ਮੂਲੀਅਤ ਕਰਨ ਅਤੇ ਭੋਗ ਤੋਂ ਉਪਰੰਤ ਜਿਹੜਾ ਅਗਲਾ ਪ੍ਰੋਗਰਾਮ ਆ ਉਹ ਦਿਨ ਆ ਜਿਹੜਾ ਅਨਾਉਂਸ ਵੀ ਕੀਤਾ ਜਾਊਗਾ। ਤਰਨਤਾਰਨ ਦੇ ਪਿੰਡ ਵੇਈਂ ਚ ਇੱਕ ਨਿਹੰਗ ਸਿੰਘ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਨਿਹੰਗ ਸਿੰਘ ਗੁਰੂ ਘਰ ਤੋਂ ਮੱਥਾ ਟੇਕ ਕੇ ਘਰ ਪਰਤ ਰਿਹਾ ਸੀ। ਜਾਣਕਾਰੀ ਮੁਤਾਬਕ ਹਮਲਾਵਰਾਂ ਵੱਲੋਂ ਨਿਹੰਗ ਸਿੰਘ ਦੇ ਮੁੰਡੇ ਤੇ ਵੀ ਗੋਲੀਆਂ ਚਲਾਈਆਂ ਗਈਆਂ, ਜਿਸ ਨੂੰ ਗੰਭੀਰ ਜ਼ਖਮੀ ਹੋਣ ਦੇ ਚੱਲਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਸੰਬੰਧੀ ਗੱਲ ਕਰਦੇ ਮ੍ਰਿਤਕ ਨਿਹੰਗ ਸਿੰਘ ਸੁਖਵਿੰਦਰ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਹਨਾਂ ਦਾ ਪਤੀ ਹਰ ਰੋਜ਼ ਵਾਂਗ ਮੱਥਾ ਟੇਕਣ ਲਈ ਬੀਤੀ ਸ਼ਾਮ ਗੁਰੂ ਘਰ ਜਾ ਰਿਹਾ ਸੀ। ਜਦੋਂ ਉਹ ਮੱਥਾ ਟੇਕ ਕੇ ਵਾਪਸ ਘਰ ਪਰਤ ਰਹੇ ਸੀ ਤਾਂ ਇਸ ਦੌਰਾਨ ਪਿੰਡ ਦੇ ਇੱਕ ਵਿਅਕਤੀ ਨੇ ਆਪਸੀ ਰੰਜਿਸ਼ ਕਾਰਨ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰਦਾਤ ਤੋਂ ਪਹਿਲਾਂ ਉਕਤ ਵਿਅਕਤੀ ਦੀ ਨਿਹੰਗ ਸਿੰਘ ਨਾਲ ਬਹਿਸ ਵੀ ਹੋਈ ਸੀ ਅਤੇ ਨਿਹੰਗ ਸਿੰਘ ਦਾ ਮੁੰਡਾ ਜੋ ਕਿ 10ਵੀਂ ਜਮਾਤ ਵਿੱਚ ਪੜ੍ਹਦਾ ਹੈ ਉਹ ਵੀ ਮੌਕੇ ਤੇ ਪਹੁੰਚ ਗਿਆ। ਨਿਹੰਗ ਸਿੰਘ ਦੇ ਮੁੰਡੇ ਨੇ ਵੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚੋਂ ਇੱਕ ਗੋਲੀ ਨਿਹੰਗ ਸਿੰਘ ਦੇ ਮੁੰਡੇ ਦੇ ਵੀ ਲੱਗ ਗਈ। ਗੋਇੰਦਵਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਵਾਰਦਾਤ ਕਾਰਨ ਪਿੰਡ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਤੇ ਪਿੰਡ ਵਾਸੀਆਂ ਵੱਲੋਂ ਇਨਸਾਫ ਦੀ ਮੰਗ ਵੀ ਕੀਤੀ ਜਾ ਰਹੀ ਹੈ। ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਤੋਂ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਨੇ ਯੋਗੀ ਸਰਕਾਰ ਉੱਤੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ। ਦਰਅਸਲ ਜਦੋਂ ਇੱਕ ਵਿਅਕਤੀ ਨੇ ਆਪਣੇ ਲਾਪਤਾ ਪਿਤਾ ਦੀ ਮ੍ਰਿਤਕ ਦੇ ਨਹਿਰ 'ਚੋਂ ਮਿਲਣ ਤੋਂ ਬਾਅਦ ਕੋਤਵਾਲ ਨੂੰ ਇਨਸਾਫ ਦਿਵਾਉਣ ਦੀ ਅਪੀਲ ਕੀਤੀ ਤਾਂ ਉਸਨੇ ਪੀੜਤ ਨੂੰ ਹੀ ਥੱਪੜ ਮਾਰ ਦਿੱਤਾ। ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵਿੱਚ ਕਾਫੀ ਰੋਹ ਦੇਖਣ ਨੂੰ ਮਿਲਿਆ। ਪੱਛਮੀ ਆਸਟ੍ਰੇਲੀਆ ਸੂਬੇ ਨੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਾਉਣ ਦਾ ਐਲਾਨ ਕੀਤਾ ਹੈ, ਜਿਸ ਤਹਿਤ ਪ੍ਰੀ ਨਰਸਰੀ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀ ਸਕੂਲਾਂ ਵਿੱਚ ਪੰਜਾਬੀ ਪੜ੍ਹ ਸਕਣਗੇ। ਸਿੱਖਿਆ ਮੰਤਰੀ ਸੂ ਇਲੇਰੀ ਨੇ ਦੱਸਿਆ ਕਿ ਸਬੰਧਤ ਵਿਭਾਗ ਨੇ ਪੰਜਾਬੀ ਪਾਠਕ੍ਰਮ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। 2024 ਤੋਂ ਇੱਥੋਂ ਦੇ ਬੱਚੇ ਪੰਜਾਬੀ ਪੜ੍ਹ ਸਕਣਗੇ। ਸਰਕਾਰ ਨੇ ਇਸ ਸੂਬੇ ਦੇ ਬੱਚਿਆਂ ਲਈ 3 ਤੋਂ 8ਵੀਂ ਤੱਕ ਆਪਣੀ ਚੋਣਵੀਂ ਜ਼ੁਬਾਨ ਸਿੱਖਣੀ ਲਾਜ਼ਮੀ ਕੀਤੀ ਹੈ। ਸੂਬੇ ਨੇ ਕੁਝ ਸਮਾਂ ਪਹਿਲਾਂ ਸਿੱਖ ਇਤਿਹਾਸ ਨੂੰ ਵੀ 5ਵੀਂ, 8ਵੀਂ ਅਤੇ 9ਵੀਂ ਦੇ ਵਿਦਿਆਰਥੀਆਂ ਲਈ ਹਿਊਮੈਨਿਟੀਜ਼ ਅਤੇ ਸਮਾਜਿਕ ਸਿੱਖਿਆ ਵਿਸ਼ਿਆਂ 'ਚ ਸ਼ਾਮਲ ਕਰਵਾਇਆ ਸੀ। ਜ਼ਿਕਰਯੋਗ ਹੈ ਕਿ ਸੂਬੇ 'ਚ ਪਿਛਲੀ ਮਰਦਮਸ਼ੁਮਾਰੀ ਦੌਰਾਨ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 20,613 ਦੇ ਕਰੀਬ ਸੀ, ਜਦਕਿ ਹਿੰਦੀ ਬੋਲਣ ਵਾਲਿਆਂ ਦੀ ਗਿਣਤੀ 11,000 ਅਤੇ ਗੁਜਰਾਤੀ ਬੋਲਣ ਵਾਲਿਆਂ ਦੀ ਗਿਣਤੀ ਕਰੀਬ 10,000 ਦਰਜ ਕੀਤੀ ਗਈ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਹਰਿਆਣਾ ਦਰਮਿਆਨ SYL ਦੇ ਮਸਲੇ ਨੂੰ ਹੱਲ ਕਰਨ ਲਈ ਟ੍ਰਿਬਿਊਨਲ ਦੀ ਮੰਗ ਦਾ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਖਤ ਵਿਰੋਧ ਕੀਤਾ ਹੈ। ਆਪਣੇ ਇੱਕ ਵੀਡੀਓ ਸੰਦੇਸ਼ ਵਿੱਚ ਉਹਨਾਂ ਕਿਹਾ ਕਿ ਅੱਜ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਤਹਿਤ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਗੱਲਬਾਤ ਲਈ ਦਿੱਲੀ ਬੁਲਾਇਆ ਹੈ। ਅੰਤਰਰਾਸ਼ਟਰੀ ਰਿਪੇਰੀਅਨ ਕਾਨੂੰਨ ਦੇ ਤਹਿਤ ਪੰਜਾਬ ਦੇ ਪਾਣੀਆਂ ਤੇ ਹਰਿਆਣੇ ਦਾ ਕੋਈ ਹੱਕ ਨਹੀਂ ਬਣਦਾ ਹੈ, ਕਿਉਂਕਿ ਸੂਬੇ ਵਿੱਚ ਵਗਣ ਵਾਲੇ ਤਿੰਨੋਂ ਦਰਿਆ ਕਿਸੇ ਹੋਰ ਰਾਜ ਨਾਲ ਟੱਚ ਵੀ ਨਹੀਂ ਕਰਦੇ ਤੇ ਦੂਜੀ ਗੱਲ ਇਹਨਾਂ ਦੇ ਬੇਸਨ ਵੀ ਅਲੱਗ ਹਨ। ਸੋ ਹਰਿਆਣੇ ਦਾ ਪੰਜਾਬ ਦੇ ਪਾਣੀਆਂ ਤੇ ਦਾਅਵਾ ਬਿਲਕੁਲ ਗਲਤ ਹੈ ਤੇ ਪਾਣੀਆਂ ਤੇ ਸਮਝੌਤਾ ਤਾਂ ਬਿਲਕੁਲ ਵੀ ਨਹੀਂ ਬਣਦਾ। ਖਹਿਰਾ ਨੇ ਮੁੱਖ ਮੰਤਰੀ ਮਾਨ ਦੇ ਇੱਕ ਨਿੱਜੀ ਅਖਬਾਰ ਨੂੰ ਦਿੱਤੇ ਬਿਆਨ ਤੇ ਸਖਤ ਇਤਰਾਜ਼ ਜਤਾਇਆ ਹੈ, ਜਿਸ ਵਿੱਚ ਮਾਨ ਨੇ ਪਾਣੀਆਂ ਦੇ ਮਸਲੇ ਵਿੱਚ ਟ੍ਰਿਬਿਊਨਲ ਬਣਾਉਣ ਦੀ ਮੰਗ ਕੀਤੀ ਹੈ ਤੇ ਕਿਹਾ ਹੈ ਕਿ ਇਸ ਰਾਹੀਂ ਨਵੇਂ ਸਿਰੇ ਤੋਂ ਹੱਲ ਨੂੰ ਲੱਭਿਆ ਜਾਵੇ। ਖਹਿਰਾ ਨੇ ਇਸ ਮੰਗ ਨੂੰ ਮੁੱਖ ਮੰਤਰੀ ਮਾਨ ਦੀ ਵੱਡੀ ਗਲਤੀ ਕਰਾਰ ਦਿੱਤਾ ਹੈ। ਦੋਸਤੋ, ਤੁਹਾਨੂੰ ਸਭ ਨੂੰ ਪਤਾ ਵਾ ਕਿ ਅੱਜ ਕੇਂਦਰ ਸਰਕਾਰ ਦੇ ਮਿਨਿਸਟਰ ਨੇ ਗਜਿੰਦਰ ਸ਼ੇਖਾਵਤ ਨੇ ਹਰਿਆਣਾ ਤੇ ਪੰਜਾਬ ਦੇ ਮੁੱਖ ਮੰਤਰੀਆਂ ਨੂੰ ਸੱਦਿਆ ਵਾ ਕਿ ਆਓ ਤੁਹਾਡਾ ਬੈਠ ਕੇ SYL ਦੇ ਪਾਣੀਆਂ ਦੇ ਮਸਲੇ ਤੇ ਤੁਹਾਡਾ ਬੈਠ ਕੇ ਸਮਝੌਤਾ ਕਰਾ ਦਈਏ। ਪਹਿਲੀ ਗੱਲ ਤਾਂ ਇੰਟਰਨੈਸ਼ਨਲ ਰਾਈਪੇਰੀਅਨ ਲਾਜ਼ ਦੇ ਮੁਤਾਬਕ ਸਾਡਾ ਕੋਈ ਸਮਝੌਤਾ ਹਰਿਆਣੇ ਨਾਲ ਬਣਦਾ ਨਹੀਂਗਾ। ਸਾਡੇ ਕੋਲ ਕੋਈ ਪਾਣੀ ਫालतू ਨਹੀਂ ਹੈਗਾ।
ਦੂਸਰੀ ਗੱਲ ਬੜੀ ਇੰਟਰਸਟਿੰਗ ਆ ਕਿ ਭਗਵੰਤ ਮਾਨ ਨੇ ਇੱਕ ਸਟੇਟਮੈਂਟ ਦਿੱਤੀ ਆ ਜਿਹੜੀ ਅੱਜ ਅਖਬਾਰਾਂ 'ਚ ਛਪੀ ਆ, ਤੁਸੀਂ ਸਾਰਿਆਂ ਨੇ ਸ਼ਾਇਦ ਪੜ੍ਹੀ ਹੋਊਗੀ, ਕਿ ਇੱਕ ਨਵਾਂ ਟ੍ਰਿਬਿਊਨਲ ਸੈਟਅਪ ਕੀਤਾ ਜਾਵੇ ਔਰ ਉਹ ਟ੍ਰਿਬਿਊਨਲ ਜਿਹੜਾ ਹੈਗਾ ਉਹ ਮੁੜ ਦੁਬਾਰਾ ਨਵੇਂ ਸਿਰੇ ਤੋਂ ਹਰਿਆਣੇ ਤੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਅਸੈਸਮੈਂਟ ਕਰੇ ਤੇ ਉਹਦੇ ਆਧਾਰ ਦੇ ਉੱਤੇ ਮੁੜ ਕੇ ਜਿਹੜਾ ਹੈਗਾ ਵਾ ਉਹ ਪਾਣੀਆਂ ਦਾ ਫੈਸਲਾ ਕੀਤਾ ਜਾਵੇ। ਮੇਰੇ ਹਿਸਾਬ ਦੇ ਨਾਲ, ਔਰ ਮੈਨੂੰ ਬੜੇ ਅੱਛੇ ਜਿਹੜੇ ਐਕਸਪਰਟ ਨੇ, ਰਿਵਰ ਵਾਟਰਸ ਨੂੰ ਅੰਡਰਸਟੈਂਡ ਕਰਦੇ ਨੇ, ਇੰਟਰਨੈਸ਼ਨਲ ਰਾਈਪੇਰੀਅਨ ਲਾਜ਼ ਨੂੰ ਅੰਡਰਸਟੈਂਡ ਕਰਦੇ ਨੇ, ਉਹਨਾਂ ਦੇ ਮੈਨੂੰ ਕੱਲ ਦੇ ਕਈ ਵਾਰ ਸੁਨੇਹੇ ਆਏ, ਟੈਲੀਫੋਨ ਆਏ ਕਿ ਤੁਸੀਂ ਕਿਰਪਾ ਕਰਕੇ ਇਸ ਮਸਲੇ ਨੂੰ ਪਬਲਿਕ ਡੋਮੇਨ 'ਚ ਲੈ ਕੇ ਆਓ, ਕਿਉਂਕਿ ਸਾਡਾ ਮੁੱਖ ਮੰਤਰੀ ਗਲਤ ਇਨਫੋਰਮੇਸ਼ਨ ਦੇ ਆਧਾਰਿਤ ਕਿਸੇ ਅਫਸਰਾਂ ਦੇ ਕਹਿਣ ਤੇ, ਬਿਊਰੋਕਰੇਟਸ ਦੇ ਕਹਿਣ ਤੇ ਇੱਕ ਨਵਾਂ ਟ੍ਰਿਬਿਊਨਲ ਮੰਗ ਰਹੇ ਨੇ ਜਿਹੜਾ ਅਲਟੀਮੇਟਲੀ ਪੰਜਾਬ ਨੂੰ ਮੁੜ ਦੁਬਾਰਾ ਨੁਕਸਾਨ ਵਿੱਚ ਪਾ ਦੇਗਾ। ਫਰਜ਼ ਕਰੋ ਕੋਈ ਟ੍ਰਿਬਿਊਨਲ ਅਸੀਂ ਮੰਨ ਲੈਨੇ ਗਵਰਨਮੈਂਟ ਆਫ ਇੰਡੀਆ ਨੇ ਸੈਟਅਪ ਕਰਨਾ ਨਾ, ਔਰ ਉਸ ਟ੍ਰਿਬਿਊਨਲ ਜਿਹੜਾ ਉਹ ਸਾਡੇ ਖਿਲਾਫ ਫਿਰ ਅਵਾਰਡ ਦੇ ਦਿੰਦਾ, ਤੇ ਫਿਰ ਆਪਾਂ ਕਿਹਦੇ ਕੋਲ ਕਹਿਣ ਜਾਵਾਂਗੇ ਕਿ ਸਾਡਾ ਪੰਜਾਬ ਦੇ ਦਰਿਆਈ ਪਾਣੀ ਜਿਹੜੇ ਨੇ ਉਹ ਬਚਾਉਣੇ ਅਸੀਂ। ਕਹਾਣੀ ਇਹ ਆ ਕਿ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ, ਜਦੋਂ ਸੰਵਿਧਾਨ ਬਣਿਆ ਨਾ, ਉਹਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ ਸੀਗੀ ਇੰਟਰਸਟੇਟ ਰਿਵਰ ਵਾਟਰਸ ਡਿਸਪਿਊਟ ਟ੍ਰਿਬਿਊਨਲ ਦੀ। ਕੋਈ ਪ੍ਰੋਵੀਜ਼ਨ ਨਹੀਂ ਸੀ ਰੱਖੇ ਸਾਡੇ ਉਸ ਵਕਤ ਦੇ ਕਨਸਟੀਟਿਊਸ਼ਨ ਦੇ ਮੇਕਰਸ ਨੇ, ਕਿਉਂਕਿ ਉਹਨਾਂ ਨੇ ਕਦੀ ਸੋਚਿਆ ਨਹੀਂ ਸੀਗਾ ਕਿ ਸੂਬਿਆਂ ਦੇ ਵਿੱਚ ਆਪਸ ਵਿੱਚ ਦਰਿਆਈ ਪਾਣੀ ਨੂੰ ਲੈ ਕੇ ਝਗੜੇ ਪੈਣਗੇ। ਉਸ ਤੋਂ ਬਾਅਦ 1956 ਦੇ ਵਿੱਚ 1956 ਵਿੱਚ ਇੱਕ ਨਵਾਂ ਐਕਟ ਬਣਾਇਆ ਪਾਰਲੀਮੈਂਟ ਨੇ, ਉਹਦਾ ਨਾਮ ਹੈਗਾ ਇੰਟਰਸਟੇਟ ਰਿਵਰ ਵਾਟਰਸ ਡਿਸਪਿਊਟ ਟ੍ਰਿਬਿਊਨਲ ਐਕਟ 1956। ਹੁਣ ਕਹਾਣੀ ਇਹ ਆ ਕਿ ਇਹਦਾ ਟਾਈਟਲ ਕੀ ਕਹਿੰਦਾ, ਇੰਟਰਸਟੇਟ ਰਿਵਰ ਵਾਟਰਸ ਡਿਸਪਿਊਟ ਟ੍ਰਿਬਿਊਨਲ ਐਕਟ। ਤੇ ਸਾਡੇ ਦਾ ਦਰਿਆ ਹੀ ਸਿੰਗਲ ਸਟੇਟ ਨੇ, ਸਾਡੇ ਕੋਲ 3 ਦਰਿਆ ਨੇ, ਰਾਵੀ, ਬਿਆਸ ਤੇ ਸਤਲੁਜ। ਇਹ ਤਿੰਨੇ ਉੱਪਰੋਂ ਪਹਾੜਾਂ ਚੋਂ ਪੰਜਾਬ ਵਿੱਚ ਦੀ ਵਗ ਕੇ ਤੇ ਪਾਕਿਸਤਾਨ 'ਚ ਚਲ ਜਾਂਦੇ ਨੇ, ਤੇ ਕਿਸੇ ਹੋਰ ਸਟੇਟ ਨੂੰ ਟੱਚ ਨਹੀਂ ਕਰਦੇ, ਨਾ ਹਰਿਆਣਾ ਨੂੰ ਟੱਚ ਕਰਦੇ ਨੇ, ਨਾ ਰਾਜਸਥਾਨ ਨੂੰ ਟੱਚ ਕਰਦੇ ਨੇ। ਇਸ ਕਰਕੇ ਇਹ ਇੰਟਰਸਟੇਟ ਤਾਂ ਹੀ ਨਹੀਂਗੇ। ਤੇ ਮਾਨ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਇੰਟਰਸਟੇਟ ਟ੍ਰਿਬਿਊਨਲ ਇਹਦੇ ਤੇ ਕਿੱਦਾਂ ਲਾਗੂ ਕਰਾ ਲਓਗੇ, ਪਹਿਲੀ ਗੱਲ ਇਹ ਦੱਸੋ। ਔਰ ਦੂਸਰੀ ਗੱਲ, ਜੇ ਆਪਾਂ ਹੋਰ ਇਹਦੀ ਥੋੜੀ ਜਿਹੀ ਟੈਕਨੀਕੈਲਿਟੀ ਸਮਝੀਏ ਕਿ ਜਿਹੜੇ ਪੰਜਾਬ ਦੇ 3 ਦਰਿਆ ਵਗਦੇ ਨੇ, ਇਹਨਾਂ ਦਾ ਜਿਹੜਾ ਬੇਸਨ ਹੈਗਾ ਉਹ ਅਲੱਗ ਆ। ਇਹ ਜਾ ਕੇ ਜਦੋਂ ਸਾਰੇ ਪੰਜਾਬ ਚੋਂ ਵਗ ਕੇ, ਪਾਕਿਸਤਾਨ ਚੋਂ ਵਗ ਕੇ ਇਹ ਇੰਡਸ ਬੇਸਨ ਵਿੱਚ ਜਾ ਕੇ ਮਰਜ ਹੋ ਜਾਂਦੇ ਨੇ। ਤੇ ਜਿਹੜੇ ਦਰਿਆ ਹਰਿਆਣੇ ਦੇ ਵਿੱਚ ਦੀ ਯਮੁਨਾ ਵਗੈਰਾ ਜਿਹੜੇ ਵਗਦੇ ਨੇ, ਉਹ ਅਲਟੀਮੇਟਲੀ ਗੰਗਾ ਦੇ ਬੇਸਨ ਵਿੱਚ ਜਾ ਕੇ ਮਰਜ ਹੋ ਜਾਂਦੇ, ਡਿਫਰੈਂਟ ਬੇਸਨਸ ਆਲ ਟੂਗੇਦਰ। ਔਰ ਇਹਨਾਂ ਨੂੰ ਸੈਪਰੇਟ ਕਰਦਾ ਸਾਡਾ ਘੱਗਰ ਦਾ ਜਿਹੜਾ ਦਰਿਆ ਵਾ, ਉਹ ਡਰਾਈ ਰਿਵਰ ਹੈ ਇਸ ਵੇਲੇ, ਔਰ ਉਹ ਕਨਸਟੈਂਟ ਰਿਵਰ ਨਹੀਂਗਾ, ਉਹ ਇੱਕ ਸੁੱਕਾ ਦਰਿਆ ਹੋਣ ਦੇ ਨਾਤੇ ਲੱਕੀਲੀ ਉਸਨੇ ਦੋਨਾਂ ਬੇਸਨਸ ਨੂੰ ਅਲੱਗ ਕਰਤਾ। ਸਾਡੇ ਦਰਿਆਵਾਂ ਦਾ ਪਾਣੀ ਜਾਂਦਾ ਇੰਡਸ ਬੇਸਨ ਵਿੱਚ, ਤੇ ਇਹਨਾਂ ਦਾ ਜਾ ਕੇ ਯਮੁਨਾ ਦਾ ਤੇ ਗੰਗਾ ਦਾ ਇਹ ਸਾਰਾ ਪਾਣੀ ਜਾਂਦਾ ਗੰਗਾ ਬੇਸਨ ਦੇ ਵਿੱਚ। ਤੇ ਹੁਣ ਮੈਨੂੰ ਦੱਸੋ ਕਿ ਸਾਡੀ ਕੀ ਤੁਕ ਬਣਦੀ ਕਿ ਅਸੀਂ ਨਵਾਂ ਟ੍ਰਿਬਿਊਨਲ ਡਿਮਾਂਡ ਕਰ ਲਈਏ।